ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਦੁਨੀਆ ਭਰ ਵਿੱਚ ਬੈਠ ਕੇ ਸਾਨੂੰ ਫੇਸਬੁੱਕ ਰਾਹੀਂ ਦੇਖ ਜਾਂ ਸੁਣ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, 1984 ਦਾ ਘੱਲੂਘਾਰਿਆਂ ਵਾਪਰਿਆ 34 ਸਾਲ ਬੀਤ ਚੁੱਕੇ ਆ ਤੇ ਇਹਨਾਂ 34 ਸਾਲਾਂ ਦੇ ਵਿੱਚ ਸਿੱਖ ਕੌਮ ਵੱਲੋਂ ਜਿਹੜਾ ਸੰਘਰਸ਼ ਆਜ਼ਾਦੀ ਦਾ ਸ਼ੁਰੂ ਕੀਤਾ ਗਿਆ ਸੀ ਉਹ ਇੱਕ ਨਵੇਂ ਦੌਰ ਦੇ ਵਿੱਚ ਸ਼ਾਮਲ ਹੋ ਚੁੱਕਿਆ, ਜਿੱਥੇ ਦੁਨੀਆ ਭਰ ਦੇ ਵਿੱਚ ਇਸ ਮੌਕੇ 'ਤੇ ਇਸ 1984 ਦੇ ਘੱਲੂਘਾਰੇ ਦੀ ਵਰ੍ਹੇਗੰਢ ਦੇ ਮੌਕੇ ਪ੍ਰੋਟੈਸਟ ਕੀਤੇ ਗਏ ਆ, ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਉੱਥੇ ਹੀ ਪੰਜਾਬ ਤੇ ਖਾਸ ਤੌਰ 'ਤੇ ਜਦੋਂ ਅਸੀਂ ਗੁਰੂ ਕੀ ਨਗਰੀ ਅੰਮ੍ਰਿਤਸਰ ਵੱਲ ਨਜ਼ਰ ਮਾਰਦੇ ਹਾਂ ਤਾਂ ਜਿਹੜੀਆਂ ਪ੍ਰਮੁੱਖ ਜਥੇਬੰਦੀਆਂ ਹੈਗੀਆਂ ਨੇ, ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇੱਕ ਸਾਂਝੇ ਤੌਰ 'ਤੇ ਇੱਕ ਚੰਗਾ ਜਿਹੜਾ ਸਟੈਪ ਹੈਗਾ 5 ਤਰੀਕ ਨੂੰ ਜਿਹੜਾ ਰਿਮੈਂਬਰੈਂਸ ਮਾਰਚ ਹੈ, ਯਾਦਗਾਰੀ ਮਾਰਚ, ਉਹ ਕੱਢਿਆ ਜਾ ਰਿਹਾ ਹੈ ਤੇ 6 ਜੂਨ ਨੂੰ ਅੰਮ੍ਰਿਤਸਰ ਬੰਦ ਦੀ ਕਾਲ ਦਿੱਤੀ ਗਈ ਹੈ, ਜਿਹਦੇ ਵਿੱਚ ਜਿੱਥੇ ਇਸ ਸਾਰੇ ਪਾਰਟ ਨੂੰ ਘੱਲੂਘਾਰੇ ਨੂੰ ਯਾਦ ਕਰਦਿਆਂ ਸ਼ਹੀਦਾਂ ਨੂੰ ਯਾਦ ਕਰਨ ਦੀ ਜਿਹੜੀ ਲਾਈਨ ਹੈਗੀ ਹੈ, ਉੱਥੇ ਹੀ ਸਿੱਖ ਸੰਗਤ ਵੱਲੋਂ ਤੇ ਓਵਰਆਲ ਸਾਰੇ ਜਗਤ ਵੱਲੋਂ ਇਸ ਮੌਕੇ 'ਤੇ ਜਿਹੜਾ ਸਹਿਯੋਗ ਹੈ ਉਹਦੀ ਵੀ ਅਪੀਲ ਕੀਤੀ ਗਈ ਹੈ। ਸੋ ਜਿਹੜੀਆਂ ਇਹ ਡਿਵੈਲਪਮੈਂਟਸ ਹੈਗੀਆਂ ਨੇ ਤੇ ਖਾਸ ਤੌਰ 'ਤੇ ਆਜ਼ਾਦੀ ਦਾ ਜਿਹੜਾ ਇਹ ਨਿਸ਼ਾਨਾ ਹੈਗਾ, ਇਹਨੂੰ ਮੁੱਖ ਰੱਖਦਿਆਂ ਹੋਇਆਂ ਸਿੱਖ ਕੌਮ ਕਿਸ ਹਿਸਾਬ ਨਾਲ, ਜਿਸ ਹਿਸਾਬ ਨਾਲ ਜਿਨ੍ਹਾਂ ਗੱਲਾਂ ਨੂੰ ਮੁੱਖ ਰੱਖਦਿਆਂ ਹੋਇਆਂ ਪੇਸ਼ਕਦਮੀ ਕਰ ਰਹੀ ਹੈ ਆਜ਼ਾਦੀ ਦੇ ਰਾਹ 'ਤੇ, ਇਸ ਦੇ ਉੱਪਰ ਤੇ ਖਾਸ ਤੌਰ 'ਤੇ ਇਸ ਆਜ਼ਾਦੀ ਮਾਰਚ ਬਾਰੇ ਤੇ ਅੰਮ੍ਰਿਤਸਰ ਬੰਦ ਦੇ ਸੱਦੇ ਬਾਰੇ ਅੱਜ ਅਸੀਂ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਜਾ ਰਹੇ ਹਾਂ ਦਲ ਖਾਲਸਾ ਦੇ ਪ੍ਰਧਾਨ ਸਰਦਾਰ ਹਰਪਾਲ ਸਿੰਘ ਚੀਮਾ ਹੋਰਾਂ ਦੇ ਨਾਲ, ਜਿਹੜੇ ਕਿ ਸਾਡੇ ਨਾਲ ਪੰਜਾਬ ਤੋਂ ਫੋਨ ਲਾਈਨ 'ਤੇ ਜੁੜੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਚੀਮਾ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਧੰਨਵਾਦ ਬਹੁਤ ਬਹੁਤ। ਚੀਮਾ ਸਾਹਿਬ, ਕੀ ਕਹਿਣਾ ਚਾਹੋਗੇ ਜਿਹੜਾ ਇਹ ਮਾਰਚ ਹੈਗਾ 5 ਤਰੀਕ ਨੂੰ ਯਾਦਗਾਰੀ ਮਾਰਚ ਤੇ 6 ਤਰੀਕ ਨੂੰ ਜਿਹੜਾ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਗਿਆ, ਅੱਜ ਅਕਾਲ ਤਖਤ ਤੋਂ ਜਿਹੜਾ 1984 ਦਾ ਇਹ ਘੱਲੂਘਾਰਾ ਹੈਗਾ, ਇਹਦੀ ਯਾਦ ਦੇ ਵਿੱਚ ਅਖੰਡ ਪਾਠ ਸਾਹਿਬ ਵੀ ਆਰੰਭ ਕਰ ਦਿੱਤੇ ਗਏ ਆ, ਜਿਨ੍ਹਾਂ ਦੇ ਭੋਗ 6 ਜੂਨ ਨੂੰ ਪਾਏ ਜਾਣਗੇ। ਸੋ 6 ਜੂਨ ਨੂੰ ਅਕਾਲ ਤਖਤ ਤੇ ਇੱਕ ਇਕੱਤਰਤਾ ਜਿਹੜੀ ਹੈਗੀ ਹੈ ਸਿੱਖ ਕੌਮ ਉੱਥੇ ਇਕੱਠੀ ਵੀ ਹੋਵੇਗੀ। ਸੋ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ 1984 ਦੀ ਘੱਲੂਘਾਰੇ ਦੀ ਵਰ੍ਹੇਗੰਢ ਦੇ ਮੌਕੇ ਤੇ ਖਾਸ ਤੌਰ ਤੇ ਪਿਛਲੇ ਸਾਲ ਨਾਲੋਂ ਜਿਹੜਾ ਇੱਕ ਵਰਤਾਰਾ ਵੱਖਰਾ, ਇੱਕ ਚੰਗਾ ਰੁਝਾਨ ਮੈਂ ਕਹੂੰਗਾ ਕਿ ਜਿਹੜੀਆਂ ਪ੍ਰਮੁੱਖ ਜਥੇਬੰਦੀਆਂ ਹੈਗੀਆਂ ਨੇ ਉਹ ਸਾਂਝੇ ਤੌਰ ਤੇ ਇਕੱਠਿਆਂ ਹੋ ਕੇ ਇਸ ਨੂੰ ਸਾਰੇ ਪਾਰਟ ਨੂੰ ਕਮੈਮੋਰੇਟ ਕਰ ਰਹੀਆਂ ਨੇ। ਦੇਖੋ, ਅੱਜ ਤੋਂ 34 ਸਾਲ ਪਹਿਲਾਂ ਹਿੰਦੁਸਤਾਨ ਦੀਆਂ ਫੌਜਾਂ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ। ਉਹਨਾਂ ਨੇ ਇਸ ਹਮਲੇ ਦੇ ਵਿੱਚ ਉਹ ਸਾਰੀ ਜਿਹੜੇ ਆਰਮਸ ਐਮੂਨੀਸ਼ਨਸ ਹੈ ਉਹ ਯੂਜ਼ ਕੀਤਾ, ਜਿਹੜਾ ਕਿ ਇੱਕ ਦੇਸ਼ ਦੂਜੇ ਦੇਸ਼ ਦੇ ਨਾਲ ਲੜਾਈ ਕਰਨ ਦੇ ਲਈ ਯੂਜ਼ ਕਰਦਾ ਹੈ ਜੀ। ਇਸ ਹਮਲੇ ਦੇ ਇਹ ਜਿਹੜੇ ਉਹਦੇ ਜ਼ਖਮ ਨੇ ਅੱਜ ਵੀ ਹਰੇ ਆ, ਔਰ 34 ਸਾਲਾਂ ਤੋਂ ਇਹ ਜਿਹੜੀ ਪੀੜ ਹੈ ਉਸ ਜ਼ਖਮਾਂ ਦੀ ਸਿੱਖ ਕੌਮ ਹੈ ਜਿਹੜੀ ਸਹਿੰਦੀ ਆ ਰਹੀ ਹੈ। ਔਰ ਹਰੇਕ 5 ਤੇ 6 ਜੂਨ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਇਹ ਭੋਗ ਪਾਏ ਜਾਂਦੇ ਨੇ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ, ਜੋ ਇਸ ਅੱਜ ਤੋਂ 34 ਸਾਲ ਪਹਿਲਾਂ ਇਸ ਹਮਲੇ ਦੇ ਵਿੱਚ ਸ਼ਹਾਦਤਾਂ ਦਿੱਤੀਆਂ। ਸਾਡੇ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਦੇ ਲਈ, ਹਰਿਮੰਦਰ ਸਾਹਿਬ ਦੀ ਮਾਣ ਮਰਿਆਦਾ ਦੇ ਲਈ, ਸੋ ਉਹਨਾਂ ਦੀ ਯਾਦ ਦੇ ਵਿੱਚ ਜੋ ਭੋਗ ਪਾਏ ਜਾਂਦੇ ਨੇ, ਸਿੱਖ ਕੌਮ ਇਕੱਠੀ ਹੁੰਦੀ ਹੈ ਔਰ ਉਸ ਪੀੜਾ ਨੂੰ ਮਹਿਸੂਸ ਕੀਤਾ ਜਾਂਦਾ ਹੈ ਜੀ। ਅਸਲ ਵਿੱਚ ਇਸ ਜੋ ਜ਼ਖਮ ਅੱਜ ਤੋਂ 34 ਸਾਲ ਪਹਿਲਾਂ ਦਿੱਤੇ ਗਏ ਆ, ਸਿੱਖ ਕੌਮ ਉਹਨਾਂ ਜ਼ਖਮਾਂ ਨੂੰ ਸਹਾਰਦੀ ਹੋਈ ਇੱਕ ਆਪਣੀ ਆਜ਼ਾਦੀ ਦੇ ਲਈ ਇੱਕ ਕਦਮ ਅੱਗੇ ਵਧੀ ਹੈ। ਔਰ ਉਹਨਾਂ ਨੇ 34 ਸਾਲਾਂ ਤੋਂ ਹੀ ਆਪਣਾ ਕੌਮ ਨੂੰ ਗੁਲਾਮੀ ਦੇ ਸੰਗਲਾਂ ਚੋਂ ਕੱਢਣ ਦੇ ਲਈ ਸੰਘਰਸ਼ ਆਰੰਭਿਆ ਹੈ, ਕਿਉਂਕਿ ਇਸ ਹਮਲੇ ਦੇ
ਜਿਹੜੇ ਮਹਾਨਾਇਕ ਨੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਉਹਨਾਂ ਨੇ ਆਪਣੀ ਇੰਟਰਵਿਊ ਦੇ ਵਿੱਚ ਇਹ ਗੱਲ ਵੀ ਕਹੀ ਸੀ ਕਿ ਅਗਰ ਭਾਰਤ ਦੀਆਂ ਫੌਜਾਂ ਨੇ ਹਰਿਮੰਦਰ ਸਾਹਿਬ ਦੇ ਵਿੱਚ ਦਾਖਲ ਹੋਈਆਂ ਤੇ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖ ਦਿੱਤੀ ਜਾਵੇਗੀ। ਸੋ ਸਨ 86 ਦੇ ਵਿੱਚ 29 ਅਪ੍ਰੈਲ 1986 ਨੂੰ ਇਸ ਹਮਲੇ ਤੋਂ ਬਾਅਦ ਸਿੱਖ ਕੌਮ ਨੇ ਇਸ ਖਾਲਿਸਤਾਨ ਦਾ ਮਤਾ ਪਾਸ ਕੀਤਾ ਹੈ ਔਰ ਉਦੋਂ ਤੋਂ ਹੀ ਆਜ਼ਾਦੀ ਦਾ ਸੰਘਰਸ਼ ਲੜ ਰਹੇ ਆ। ਇਸ ਸੰਘਰਸ਼ ਦੇ ਵਿੱਚ ਅਨੇਕਾਂ ਹੀ ਨੌਜਵਾਨਾਂ ਨੇ, ਵੀਰਾਂ ਭੈਣਾਂ ਬਜ਼ੁਰਗਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਜੇਲ੍ਹਾਂ ਦੇ ਵਿੱਚ ਗਏ, ਬਹੁਤ ਅੰਤੀਆਂ ਹੋਈਆਂ। 1984 ਦਾ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਹੋਇਆ। ਬਹੁਤ ਕੁਛ ਹੈ ਜਿਹੜਾ ਕੌਮ ਦਾ ਜਿਹੜਾ ਉਹ ਗਵਾਚਿਆ, ਪਰ ਬਹੁਤ ਕੁਛ ਕੌਮ ਨੇ ਅਚੀਵ ਵੀ ਕੀਤਾ। ਇਸ ਗੱਲ ਤੋਂ ਬਾਅਦ ਸਿੱਖਾਂ ਦੀ ਸਟਰਗਲ ਹੈ ਜਿਹੜੀ, ਸਿੱਖਾਂ ਦੀ ਆਜ਼ਾਦੀ ਦੀ ਲਹਿਰ ਹੈ, ਇਹਨੂੰ ਦੁਨੀਆ ਦੇ ਵਿੱਚ ਇੱਕ ਰੈਕੋਗਨੀਸ਼ਨ ਮਿਲੀ ਆ ਔਰ ਸਿੱਖ ਕੌਮ ਨੂੰ ਦੁਨੀਆ ਦੇ ਵਿੱਚ ਰੈਕੋਗਨੀਸ਼ਨ ਮਿਲੀ ਹੈ। ਉਹਨਾਂ ਦੀ ਆਇਡੈਂਟੀਟੀ ਹੈ ਜਿਹੜੀ ਬਣੀ ਹੈ। ਉਸ ਤੋਂ ਪਹਿਲਾਂ ਤਾਂ ਸ਼ਾਇਦ ਕੋਈ ਇਸ ਨੂੰ ਜਾਣਦਾ ਵੀ ਨਹੀਂ ਸੀਗਾ ਕੌਮ ਨੂੰ ਕਿ ਭਾਰਤ ਦੇ ਕਿਸੇ ਉੱਤਰੀ ਖਿੱਤੇ ਦੇ ਵਿੱਚ ਕੋਈ ਏਦਾਂ ਦੇ ਲੋਕ ਵੱਸਦੇ ਆ ਜਿਨ੍ਹਾਂ ਦਾ ਕਲਚਰ ਏਦਾਂ ਦਾ ਆ, ਜਿਨ੍ਹਾਂ ਦਾ ਪਹਿਰਾਵਾ ਏਦਾਂ ਦਾ ਆ। ਸੋ ਉਸ ਯਾਦ ਨੂੰ ਮੁੱਖ ਰੱਖਦੇ ਹੋਏ ਦਲ ਖਾਲਸਾ ਕਾਫੀ ਲੰਬੇ ਸਮੇਂ ਤੋਂ 9-10 ਸਾਲਾਂ ਤੋਂ ਅਸੀਂ 5 ਤਰੀਕ ਨੂੰ ਘੱਲੂਘਾਰਾ ਯਾਦਗਾਰੀ ਮਾਰਚ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਨੌਜਵਾਨ ਆ ਜਿਹੜੇ ਦਲ ਖਾਲਸਾ, ਸਿੱਖ ਯੂਥ ਆਫ ਪੰਜਾਬ, ਸਿੱਖ ਯੂਥ ਫੈਡਰੇਸ਼ਨ UK, ਸਿੱਖ ਯੂਥ ਆਫ ਅਮਰੀਕਾ, ਸਾਰੇ ਜਣੇ ਉਹਨਾਂ ਦੇ ਸਹਿਯੋਗ ਦੇ ਨਾਲ ਇੱਕ ਮਾਰਚ ਕੱਢਿਆ ਜਾਂਦਾ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ, ਜੋ ਗੁਰਦੁਆਰਾ ਸਾਹਿਬ ਰਣਜੀਤ ਐਵਨਿਊ ਤੋਂ ਚੱਲ ਕੇ ਪਾਤਸ਼ਾਹੀ ਛੇਵੀਂ ਦੇ ਹਰਿਮੰਦਰ ਸਾਹਿਬ ਤੱਕ, ਅਕਾਲ ਤਖ਼ਤ ਸਾਹਿਬ ਤੱਕ ਜਾਂਦਾ ਤੇ ਉੱਥੇ ਅਰਦਾਸ ਕੀਤੀ ਜਾਂਦੀ ਆ ਉਹਨਾਂ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ। ਔਰ 6 ਤਰੀਕ ਨੂੰ ਅੰਮ੍ਰਿਤਸਰ ਜਿਹੜਾ ਉਹ ਬੰਦ ਦਾ ਸੱਦਾ ਦਿੱਤਾ ਜਾਂਦਾ 8-10 ਸਾਲ ਤੋਂ ਕੰਪਲੀਟ ਬੰਦ ਹੁੰਦਾ। ਹਰੇਕ ਅੰਮ੍ਰਿਤਸਰ ਦਾ ਵਾਸੀ ਹੈ ਜਿਹੜਾ ਉਸ ਸੱਦੇ ਦੇ ਵਿੱਚ ਪੂਰਾ ਸਾਥ ਦਿੰਦਾ, ਕਿਉਂਕਿ ਅੰਮ੍ਰਿਤਸਰ ਇਹ ਕਹਿਰ ਹੈ ਜੋ ਵੀ ਵਾਪਰਿਆ ਅੱਜ ਤੋਂ 34 ਸਾਲ ਪਹਿਲਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵਾਪਰਿਆ। ਔਰ ਇਸ ਗੱਲ ਦੇ ਲਈ ਸਿਰਫ ਅੰਮ੍ਰਿਤਸਰ ਨੂੰ ਅਸੀਂ ਇਸ ਬੰਦ ਦੇ ਸੱਦੇ ਦੇ ਲਈ ਲੋਕਾਂ ਨੂੰ ਮਤਲਬ ਆਪਣੇ ਵਿਸ਼ਵਾਸ ਲਈਦਾ ਜਾਂ ਲੋਕਾਂ ਨੂੰ ਬੇਨਤੀ ਅਪੀਲ ਹੈ ਜਿਹੜੀ ਉਹ ਕਰੀਦੀ ਆ, ਲੋਕ ਪੂਰਾ ਉਹਦਾ ਸਾਥ ਦਿੰਦੇ ਆ। ਸੋ ਇਹ ਸਾਡੇ 5 ਤੋਂ 6 ਦੇ 2 ਪ੍ਰੋਗਰਾਮ ਨੇ ਉਸ ਸ਼ਹੀਦੀ ਯਾਦਗਾਰ ਦੇ ਸੰਬੰਧ ਦੇ ਵਿੱਚ, ਜਿਹੜੇ ਕਿ ਅੱਜ ਮਾਰਚ ਹੈ ਸ਼ਾਮ ਨੂੰ 5 ਵਜੇ ਤੇ ਕੱਲ ਨੂੰ ਬੰਦ ਦਾ ਸੱਦਾ ਆ। ਪਰ ਲੋਕਾਂ ਨੂੰ ਅਸੀਂ ਸਾਰਿਆਂ ਨੂੰ ਇਸ ਗੱਲ ਦੇ ਲਈ ਅਪੀਲ ਕਰਦੇ ਹਾਂ ਕਿ ਸਾਰੇ ਹਰਿਮੰਦਰ ਸਾਹਿਬ, ਅਕਾਲ ਤਖ਼ਤ ਸਾਹਿਬ ਦੇ ਉੱਤੇ ਜਿਹੜਾ ਸ਼ਹੀਦਾਂ ਦੀ ਯਾਦ ਦੇ ਵਿੱਚ ਜੋ ਕੱਲ ਦੇ ਅਖੰਡ ਪਾਠ ਆਰੰਭ ਹੋਏ ਨੇ ਉਹਨਾਂ ਦੇ ਭੋਗ ਪਾਏ ਜਾਂਦੇ ਨੇ ਤੇ ਉੱਥੇ ਸਾਰੇ ਹੀ ਪਹੁੰਚਦੇ ਆ ਔਰ ਸ਼ਹੀਦਾਂ ਨੂੰ ਯਾਦ ਕਰਦੇ ਆ। ਜੀ ਚੀਮਾ ਸਾਹਿਬ, ਜਿਵੇਂ ਕਿ ਅਸੀਂ ਗੱਲ ਕਰਦੇ ਹਾਂ ਹੱਕ ਸੱਚ ਦੀ, ਇਨਸਾਫ ਦੀ ਜਾਂ ਕੌਮੀ ਜਦੋਂ ਨੁਕਤਾ ਨਿਗਾਹ ਤੋਂ ਦੇਖਦੇ ਹਾਂ ਤਾਂ ਆਮ ਤੌਰ 'ਤੇ ਸੰਗਤ ਦੇ ਵਿੱਚ ਵੀ ਇਹ ਗੱਲ ਕਹੀ ਜਾਂਦੀ ਹੈ ਵੀ ਜਿਹੜੇ ਲੀਡਰਸ ਹੈਗੇ ਆ ਕੌਮ ਦੇ ਉਹ ਇਕੱਠਿਆਂ ਹੋ ਕੇ ਕੰਮ ਨਹੀਂ ਕਰਦੇ, ਇਸ ਕਰਕੇ ਜਿਹੜੀ ਸਫਲਤਾ ਹੈਗੀ ਹੈ ਉਹ ਕੌਮ ਨੂੰ ਨਹੀਂ ਪ੍ਰਾਪਤ ਹੁੰਦੀ। ਸੋ ਇਸ ਵਾਰ ਜਿਵੇਂ ਮੈਂ ਇੰਟਰੋਡਕਸ਼ਨ ਦੇ ਵਿੱਚ ਵੀ ਮੈਂਸ਼ਨ ਕੀਤਾ ਤੇ ਤੁਹਾਡੀ ਜਿਹੜੀ ਦਲ ਖਾਲਸਾ ਦੀ ਪ੍ਰੈਸ ਸਟੇਟਮੈਂਟ ਹੈਗੀ ਹੈ ਉਹਦੇ ਵਿੱਚ ਵੀ ਇਹ ਗੱਲ ਹੈ ਕਿ ਜਿਹੜੀਆਂ ਬਾਕੀ ਜਥੇਬੰਦੀਆਂ ਨੇ, ਤੁਸੀਂ ਨਾਮ ਵੀ ਲਏ ਨੇ, ਉਹਨਾਂ ਦੇ ਸਮੇਤ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਜਿਹੜੇ ਇਹ ਪ੍ਰੋਗਰਾਮ ਨੇ ਦਲ ਖਾਲਸਾ ਵੱਲੋਂ ਜਿਨ੍ਹਾਂ ਦੀ ਅਗਵਾਈ ਕੀਤੀ ਜਾ ਰਹੀ ਹੈ, ਭਾਵੇਂ ਉਹ ਬੰਦ ਦਾ ਸੱਦਾ ਹੋਵੇ 6 ਜੂਨ ਨੂੰ ਜਾਂ ਉਹ ਯਾਦਗਾਰੀ ਮਾਰਚ ਦਾ ਹੋਵੇ, ਇਹਨਾਂ ਦੇ ਵਿੱਚ ਸਹਿਯੋਗ ਪੂਰਨ ਤੌਰ 'ਤੇ ਕੀਤਾ ਜਾ ਰਿਹਾ ਹੈ। ਸੋ ਕੀ ਇਹਨੂੰ ਇਹ ਗੱਲ ਮੰਨੀ ਜਾ ਸਕਦੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਸਿੱਖ ਇਸ਼ੂਜ਼ ਹੈਗੇ ਨੇ ਜਿਨ੍ਹਾਂ ਦੇ ਉੱਪਰ ਪੰਜਾਬ ਤੇ ਪੰਜਾਬ ਤੋਂ ਬਾਹਰ ਦੀਆਂ ਜਿਹੜੀਆਂ ਜਥੇਬੰਦੀਆਂ ਹੈਗੀਆਂ ਨੇ ਉਹ ਇਕਮੁੱਠ ਹੋ ਕੇ ਕੰਮ ਕਰਨਗੀਆਂ? ਬਿਲਕੁਲ ਅਸੀਂ ਕਾਫੀ ਚਿਰਾਂ ਤੋਂ ਹੀ ਦੇਖੋ ਅਸੀਂ ਇਹ ਘਾਟ ਹੈ ਜੋ ਬਿਲਕੁਲ ਮਹਿਸੂਸ ਕਰਦੇ ਹਾਂ, ਸਾਰੀ ਲੀਡਰਸ਼ਿਪ ਮਹਿਸੂਸ ਕਰਦੀ ਹੈ। ਕੁਝ ਕਈ ਵਾਰ ਵਖਰੇਵੇਂ ਹੁੰਦੇ ਨੇ ਆਪਣੇ ਵਿਚਾਰਾਂ ਦੇ, ਉਹਨਾਂ ਵਿਚਾਰਾਂ ਦੇ ਵਖਰੇਵਿਆਂ ਦੇ ਕਾਰਨ ਅਲੱਗ-ਅਲੱਗ ਜਥੇਬੰਦੀਆਂ ਬਣ ਜਾਂਦੀਆਂ ਨੇ। ਪਰ ਅਸੀਂ ਪਿਛਲੇ 2-3 ਸਾਲਾਂ ਤੋਂ ਦਲ ਖਾਲਸਾ ਇਸ ਗੱਲ ਦੀ ਪੂਰੀ ਕੋਸ਼ਿਸ਼ ਕਰਦਾ ਆ ਰਿਹਾ ਕਿ ਜਿਹੜੇ ਇੱਕ ਵਿਚਾਰਾਂ ਦੇ ਧਾਰਨੀ ਨੇ, ਜਿਨ੍ਹਾਂ ਦਾ ਨਿਸ਼ਾਨਾ ਇੱਕ ਹੈ ਜਥੇਬੰਦੀਆਂ ਦਾ, ਚਾਹੇ ਉਹ ਵਿਦੇਸ਼ਾਂ ਦੇ ਵਿੱਚ ਹੋਣ ਚਾਹੇ ਪੰਜਾਬ ਦੀ ਧਰਤੀ ਤੇ ਹੋਣ, ਅਸੀਂ ਜਿਹੜੇ ਆਪਣੇ ਪ੍ਰੋਗਰਾਮ ਹੈ ਆਜ਼ਾਦੀ ਦੇ ਸੰਬੰਧ ਦੇ ਵਿੱਚ ਉਹ ਇਕੱਠੇ ਹੋ ਕੇ
ਉਹਨਾਂ ਨੂੰ ਮਨਾਈਏ ਔਰ ਆਪਣੀ ਜਿਹੜੀ ਸ਼ਕਤੀ ਹੈ ਇਹਨੂੰ ਵੰਡੀਏ ਨਾ, ਔਰ ਜਿਹੜੇ ਲੋਕਾਂ ਦਾ ਵਿਸ਼ਵਾਸ ਵੀ ਜਿੱਤੀਏ, ਕਿਉਂਕਿ ਲੋਕ ਵੀ ਬੜੇ ਸ਼ਿੱਦਤ ਦੇ ਨਾਲ ਇਹ ਮਹਿਸੂਸ ਕਰਦੇ ਆ ਕਿ ਜਿਹੜੀਆਂ ਜਥੇਬੰਦੀਆਂ ਦਾ ਇੱਕ ਰਾਹ ਆ, ਇੱਕ ਨਿਸ਼ਾਨਾ ਆ, ਉਹ ਕਿਉਂ ਨਹੀਂ ਇਕੱਠੇ ਹੋ ਕੇ ਕੰਮ ਕਰਦੀਆਂ। ਸੋ ਅਸੀਂ ਪੂਰਨ ਆਸ ਰੱਖਦੇ ਹਾਂ। ਇਸ ਤੋਂ ਸਾਨੂੰ ਇੱਕ ਅੱਧੇ ਸਾਲ ਤੋਂ ਪੂਰੀ ਸਫਲਤਾ ਪ੍ਰਾਪਤ ਹੋਈ ਹੈ। ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਉਹਨਾਂ ਦੇ ਪ੍ਰਧਾਨ ਸਾਹਿਬ ਸਿਮਰਜੀਤ ਸਿੰਘ ਮਾਨ ਉਹਨਾਂ ਦੇ ਨਾਲ ਕਾਫੀ ਇਸ ਸੰਬੰਧ ਦੇ ਵਿੱਚ ਵਿਚਾਰਾਂ ਹੋਈਆਂ ਜੀ। ਬਰਗਾੜੀ ਦੇ ਵਿੱਚ ਮੋਰਚਾ ਵੀ ਅਸੀਂ ਲਾਇਆ ਹੋਇਆ, ਮਤਲਬ ਬਰਗਾੜੀ ਦੇ ਸ਼ਹੀਦਾਂ ਨੂੰ, ਬਹਿਬਲ ਕਲਾਂ ਦੇ ਸ਼ਹੀਦਾਂ ਨੂੰ ਉਹਨਾਂ ਦੀ ਯਾਦ ਦੇ ਵਿੱਚ। ਸੋ ਇਹ ਇੱਕ ਚੰਗੀ ਡਿਵੈਲਪਮੈਂਟ ਹੈ। ਅਸੀਂ ਸਾਰੇ ਅਹਿਸਾਸ ਰੱਖ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਜਥੇਬੰਦੀਆਂ ਇੱਕ ਇਕੱਠੇ ਹੋ ਕੇ, ਇਕਮੁੱਠ ਹੋ ਕੇ ਮਤਲਬ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਦੇ ਲਈ ਸੰਘਰਸ਼ ਕਰਨਗੇ। ਜੀ ਚੀਮਾ ਸਾਹਿਬ, ਜਿਵੇਂ ਤੁਸੀਂ ਬਰਗਾੜੀ ਦੇ ਵਿੱਚ ਜਿਹੜਾ ਮੋਰਚਾ ਲੱਗਾ ਹੋਇਆ ਉਹਦੀ ਗੱਲ ਕੀਤੀ ਹੈ, ਮੈਂ ਉਹਦੇ ਵੱਲ ਜਾਣ ਤੋਂ ਪਹਿਲਾਂ ਇਸੇ ਇਸ਼ੂ ਵੱਲ 1984 ਤੇ ਘੱਲੂਘਾਰੇ ਤੇ ਹੀ ਕੇਂਦਰਿਤ ਇੱਕ ਦੋ ਸਵਾਲ ਹੈਗੇ ਆ ਮੇਰੇ। ਸੈਯਦ ਅਲੀ ਸ਼ਾਹ ਗਿਲਾਨੀ ਜਿਹੜੇ ਕਿ ਕਸ਼ਮੀਰ ਦੇ ਵਿੱਚ ਜੋ ਆਜ਼ਾਦੀ ਦੀ ਤਹਿਰੀਕ ਹੈਗੀ ਹੈ ਉਹਨਾਂ ਦੇ ਆਗੂ ਨੇ, ਉਹਨਾਂ ਵੱਲੋਂ ਵੀ ਸਿੱਖ ਕੌਮ ਦੇ ਨਾਲ ਸਿੰਪੈਥਾਈਜ਼ ਕਰਦਿਆਂ ਨਾਲ ਖਲੋਣ ਦਾ ਜਿਹੜਾ ਹੈਗਾ ਇੱਕ ਬਿਆਨ ਦਿੱਤਾ ਗਿਆ। ਉਹਨਾਂ ਨੇ ਵੀ ਕਿਹਾ ਕਿ 1984 ਦੇ ਜਿਹੜੇ ਜ਼ਖਮ ਨੇ ਉਹ ਅੱਜ ਵੀ ਸਿੱਖ ਕੌਮ ਨੂੰ ਜਿਹੜੇ ਨੇ ਉਹ ਤੰਗ ਕਰਦੇ ਨੇ, ਤੇ ਉਹਨਾਂ ਨੇ ਵੀ ਜਿਹੜੀ ਹੈਗੀ ਹੈ ਸਿੱਖ ਕੌਮ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ। ਸੋ ਸਿੱਖਾਂ ਦੇ ਨਾਲ ਜਦੋਂ ਅਸੀਂ ਬਾਕੀ ਘੱਟ ਗਿਣਤੀਆਂ ਦੀ ਗੱਲ ਕਰਦੇ ਹਾਂ, ਖਾਸ ਤੌਰ 'ਤੇ ਕਸ਼ਮੀਰੀਆਂ ਦੀ, ਓਵਰਆਲ ਇਸ ਮੈਸੇਜ ਨੂੰ ਤੁਸੀਂ ਕਿਵੇਂ ਦੇਖਦੇ ਹੋ? ਨਹੀਂ ਦੇਖੋ, ਜਦੋਂ ਵੀ ਕਿਤੇ ਪਿਛਲੇ ਸਾਲਾਂ ਦੇ ਵਿੱਚ ਵੀ ਅਸੀਂ ਕਈ ਵਾਰ ਮਤਲਬ ਹਿਊਮਨ ਰਾਈਟਸ ਦੇ ਬੇਸਿਸ ਅਸੀਂ ਇੱਕ ਦੂਜੇ ਦੇ ਨਾਲ ਇਕੱਠੇ ਹੋ ਕੇ ਕਈ ਪ੍ਰੋਗਰਾਮ ਕੀਤੇ ਆ। ਦਿੱਲੀ ਦੇ ਵਿੱਚ ਵੀ ਕੋਈ ਪ੍ਰੋਗਰਾਮ ਕੀਤੇ ਆ ਅਸੀਂ। ਸੋ ਗਿਲਾਨੀ ਸਾਹਿਬ ਜਦੋਂ ਵੀ ਕੋਈ ਏਦਾਂ ਦਾ ਮਹੱਤਵਪੂਰਨ ਮਤਲਬ ਇਵੈਂਟਸ ਆਉਂਦੀ ਹੈ ਤੇ ਉਹ ਆਪਣਾ ਮੈਸੇਜ ਜ਼ਰੂਰ ਭੇਜਦੇ ਆ। ਅਸੀਂ ਵੀ ਉੱਥੇ ਜਾਂਦੇ ਹਾਂ। ਪਿਛਲੇ ਸਾਲ ਵੀ ਅਸੀਂ ਉੱਥੇ ਗਏ ਸੀ। ਉਹਨਾਂ ਨੇ ਸਾਨੂੰ ਹਿਊਮਨ ਰਾਈਟਸ ਦੀ ਫੰਕਸ਼ਨ ਸੀਗਾ, ਉਹਦੇ ਤੇ ਸੱਦਿਆ ਸੀਗਾ। ਸੋ ਅਸੀਂ ਇਹ ਬਹੁਤ ਅੱਜ ਦੇ ਸਮੇਂ ਦੀ ਇਹ ਜ਼ਰੂਰਤ ਹੈ ਕਿ ਜਿਹੜੀਆਂ ਘੱਟ ਗਿਣਤੀਆਂ ਆ ਉਹਨਾਂ ਨੂੰ ਹਿੰਦੁਸਤਾਨ ਦੇ ਵਿੱਚ ਬਹੁਤ ਬੁਰੇ ਤਰੀਕੇ ਦੇ ਨਾਲ ਦਬਾਇਆ ਜਾ ਰਿਹਾ, ਔਰ ਜਿਸ ਤਰੀਕੇ ਦੇ ਨਾਲ ਖਾਸ ਕਰਕੇ ਮੁਸਲਮਾਨ ਵੀਰਾਂ ਦੇ ਉੱਤੇ ਉਹਨਾਂ ਦੀ ਜਿਹੜੀ ਪ੍ਰਾਈਵੇਟ ਲਾਈਫ ਹੈ, ਉਹਨਾਂ ਦੀ ਨਿੱਜੀ ਲਾਈਫ ਹੈ, ਉਹਦੇ ਵਿੱਚ ਜਿਸ ਤਰੀਕੇ ਦੇ ਨਾਲ ਹਿੰਦੁਸਤਾਨ ਦੀ ਸਰਕਾਰ, ਇਹਨਾਂ ਦੇ ਜਿਹੜੇ ਨੀਤੀ ਘਾੜੇ ਨੇ, ਇਹਨਾਂ ਦੇ ਲੀਡਰ ਨੇ ਜਿਸ ਤਰੀਕੇ ਨਾਲ ਦਖਲ ਅੰਦਾਜ਼ੀ ਦੇਂਦੇ ਨੇ, ਉਹ ਬਹੁਤ ਨਖੇਧੀਪੂਰਨ ਹੈ। ਸੋ ਅਸੀਂ ਆਪਸ ਦੇ ਵਿੱਚ ਇੱਕ ਰਾਬਤਾ ਬਣਾਇਆ ਹੋਇਆ ਇਸ ਗੱਲ ਦੇ ਲਈ। ਜਦੋਂ ਕਦੇ ਵੀ ਮਤਲਬ ਕੋਈ ਏਦਾਂ ਦੀ ਘਟਨਾ ਵਾਪਰਦੀ ਹੈ, ਪਿਛਲੇ ਸਮੇਂ ਦੇ ਵਿੱਚ ਬੁਲਟਸ ਦੇ ਨਾਲ ਕਿੰਨੇ ਬੱਚੇ ਆ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਇੰਜਰਡ ਹੋਏ, ਕਿੰਨੇ ਲੋਕਾਂ ਦੀਆਂ ਅੱਖਾਂ ਦੀ ਰੋਸ਼ਨੀ ਗਈ, ਤੇ ਅਸੀਂ ਉਦੋਂ ਪੂਰੇ ਮਤਲਬ ਉਹਨਾਂ ਦੇ ਨਾਲ ਅਸੀਂ ਖੜੇ ਹਾਂ। ਔਰ ਅਸੀਂ ਹਰ ਵਕਤ ਮਤਲਬ ਹਿੰਦੁਸਤਾਨ ਦੀ ਜਿਸ ਤਰੀਕੇ ਦੇ ਨਾਲ ਉਹ ਘੱਟ ਗਿਣਤੀਆਂ ਦੇ ਉੱਤੇ ਮਤਲਬ ਵਾਰ ਕਰ ਰਹੇ ਆ ਔਰ ਘੱਟ ਗਿਣਤੀਆਂ ਦੇ ਹੱਕ ਨੂੰ ਖੋ ਰਹੇ, ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਦਖਲ ਅੰਦਾਜ਼ੀ ਕਰਕੇ ਉਹਨਾਂ ਦੇ ਉੱਤੇ ਜ਼ੁਲਮ ਕੀਤਾ ਜਾਂਦਾ ਹੈ, ਅਸੀਂ ਉਹਨਾਂ ਦੀ ਸਾਰੇ ਰਲ ਕੇ ਨਿਖੇਧੀ ਕਰਦੇ ਹਾਂ। ਈਵਨ ਤਾਮਿਲ ਲੋਕਾਂ ਦੇ ਨਾਲ ਵੀ, ਹੋਰ ਜਿਹੜੀਆਂ ਘੱਟ ਗਿਣਤੀਆਂ ਨੇ, ਜਿਹੜੀਆਂ ਆਜ਼ਾਦੀ ਪਸੰਦ ਨੇ, ਜਿਹੜੇ ਆਜ਼ਾਦੀ ਦੇ ਲਈ ਸੰਘਰਸ਼ ਕਰ ਰਹੇ ਆ, ਅਸੀਂ ਸਾਰੇ ਹੀ ਇੱਕ ਦੂਜੇ ਦੇ ਨਾਲ ਆਪਸ ਦੇ ਵਿੱਚ ਹੈਗੇ ਹਾਂ। ਜੀ ਚੀਮਾ ਸਾਹਿਬ, ਤੁਹਾਨੂੰ ਨਹੀਂ ਲੱਗਦਾ ਜਿਵੇਂ ਇੱਕ ਸਮਾਂ ਸੀ ਜਦੋਂ ਭਾਰਤ ਦੇ ਵਿੱਚ ਜਿਹੜੀਆਂ ਘੱਟ ਗਿਣਤੀ ਕੌਮਾਂ ਹੈਗੀਆਂ ਨੇ, ਸਿੱਖਾਂ ਨੂੰ ਇੱਕ ਬੁਲੰਦ ਆਵਾਜ਼ ਦੇ ਤੌਰ 'ਤੇ ਦੇਖਿਆ ਜਾਂਦਾ ਸੀ, ਕਿਸੇ ਵੀ ਅਨਿਆਂ ਦੇ ਖਿਲਾਫ ਜਾਂ ਜ਼ੁਲਮ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੇ ਸੀ, ਪਰ ਅੱਜ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਾਂ ਬਾਕੀ ਜਿਹੜੀਆਂ ਸਿਰਮੌਰ ਜਥੇਬੰਦੀਆਂ ਹੈਗੀਆਂ ਨੇ, ਉਹਨਾਂ ਦੀ ਚੁੱਪੀ ਨੇ ਕਿਤੇ ਨਾ ਕਿਤੇ ਸਿੱਖ ਕੌਮ ਨੂੰ ਨਿਰਾਸ਼ ਕੀਤਾ ਹੋਇਆ। ਸੋ ਓਵਰਆਲ ਜਿਵੇਂ ਅਸੀਂ ਘੱਟ ਗਿਣਤੀਆਂ ਦੇ ਹਵਾਲੇ ਨਾਲ ਤੁਸੀਂ ਗੱਲ ਕੀਤੀ ਹੈ, ਇਹਨਾਂ ਦੀ ਕੋਈ ਕੋਆਰਡੀਨੇਸ਼ਨ ਕਮੇਟੀ ਨਹੀਂ ਬਣਨੀ ਚਾਹੀਦੀ, ਜਾਂ ਸਿੱਖ ਕੌਮ ਨੂੰ ਜਾਂ ਜਿਹੜੀਆਂ ਪ੍ਰਮੁੱਖ ਸਿੱਖਾਂ ਦੀਆਂ ਜਥੇਬੰਦੀਆਂ ਹੈਗੀਆਂ ਨੇ ਤੁਹਾਡੇ ਸਮੇਤ ਕੋਈ ਕੋਆਰਡੀਨੇਸ਼ਨ ਕਮੇਟੀ ਬਣਾ ਕੇ ਇਸ ਪੱਖ ਨੂੰ ਮੁੱਖ ਰੱਖਦਿਆਂ ਹੋਇਆਂ ਕੋਈ ਲੀਡ ਨਹੀਂ ਲੈਣੀ ਚਾਹੀਦੀ, ਤਾਂ ਕਿ ਸਾਰਿਆਂ ਨੂੰ ਇਕੱਠਿਆਂ ਕਰਕੇ ਇੱਕ ਪਲੇਟਫਾਰਮ 'ਤੇ ਲਿਆਂਦਾ ਜਾ ਸਕੇ, ਤਾਂ ਕਿ ਜਿਹੜੀ ਇਹ ਹਿੰਦੂਤਵਾਦ ਦੀ ਵੇਵ ਚੱਲ ਰਹੀ ਹੈ ਉਹਨੂੰ ਠੱਲਿਆ ਜਾ ਸਕੇ? ਜਿਸ ਤਰੀਕੇ ਨਾਲ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਹੈ, ਜਾਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ, ਹੋਰ ਜਥੇਬੰਦੀਆਂ ਨੇ, ਉਹਨਾਂ ਦੀ ਤੁਸੀਂ ਗੱਲ ਕਰਦੇ ਹੋ, ਉਹਨਾਂ ਦਾ ਜਿਹੜਾ ਅਸਲੀ ਨਿਸ਼ਾਨਾ ਹੈ, ਜੋ ਅਸੀਂ
ਮਹਿਸੂਸ ਕਰਦੇ ਆ। ਸਿਰਫ ਤੇ ਸਿਰਫ ਇੱਕ ਉਹ ਆਪਣੇ ਵੋਟ ਬੈਂਕ ਦੇ ਵਿੱਚ ਲਾਹਾ ਲੈਣਾ ਹੀ ਆ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਡੈਮੋਕ੍ਰੇਸੀ ਦੇ ਵਿੱਚ ਵੋਟਾਂ ਦੀ ਗਿਣਤੀ ਨੂੰ ਵਧਾ ਕੇ ਰਾਜ ਸੱਤਾ ਦੇ ਇਤਿਹਾਸ ਦਿੱਤਾ ਜਾਵੇ। ਅੱਜ ਜੇ ਗੱਲ ਆ, ਤੁਸੀਂ ਪਿਛਲੇ ਦਿਨਾਂ ਦੇ ਵਿੱਚ ਕੱਲ ਪਰਸੋਂ 2 ਦਿਨਾਂ 'ਚ ਦੇਖਿਆ ਹੋਣਾ ਕਿ ਲੰਗਰ ਦੇ ਉੱਤੇ GST ਹੈ ਜਿਹੜੀ ਉਹਦਾ ਬੜਾ ਰੌਲਾ ਪੈ ਰਿਹਾ। ਹਾਲਾਂਕਿ ਜਿਹੜਾ GST ਨੂੰ ਮਾਫ਼ ਕਰਨ ਦਾ ਜਿਸ ਤਰੀਕੇ ਦੇ ਨਾਲ ਤਰੀਕਾ ਅਪਣਾਇਆ ਹਿੰਦੁਸਤਾਨ ਦੀ ਗਵਰਨਮੈਂਟ ਨੇ, ਉਹ ਬੜਾ ਨਿਖੇਧੀਪੂਰਨ ਹੈ ਤੇ ਇੱਕ ਨੀਚਾ ਦਿਖਾਉਣ ਵਾਲਾ, ਔਰ ਸਾਡੀ ਲੰਗਰ ਦੀ ਪ੍ਰਥਾ ਤੋਂ ਵੀ ਕਿਤੇ ਦੂਰ ਹੈ, ਮਤਲਬ ਦੂਰ ਹੈ। ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਇਸ ਗੱਲ ਦੇ ਉੱਤੇ ਬੜੀਆਂ ਸਪੈਸ਼ਲ ਪ੍ਰੈਸ ਕਾਨਫਰੰਸਿਸ ਕਰਕੇ ਇਸ ਨੂੰ ਇੱਕ ਆਪਣੀ ਵੱਡੀ ਉਪਲਬਧੀ ਲੋਕਾਂ ਤੱਕ ਦੱਸ ਰਿਹਾ ਹੈ। ਸੋ ਜਿਹੜੇ ਸਾਡੀਆਂ ਜਥੇਬੰਦੀਆਂ ਨੇ, ਜਿਵੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਇਆ, ਅਸੀਂ ਦਲ ਖਾਲਸਾ ਵਾਲੇ ਹੋਏ, ਅਸੀਂ ਕਿਸੇ ਕੌਮ ਦਾ ਇੱਕ ਰਾਸ਼ਟਰੀ ਨਿਸ਼ਾਨਾ ਆ, ਕੌਮ ਦਾ ਇੱਕ ਸਿਧਾਂਤਕ ਨਿਸ਼ਾਨਾ ਹੈ ਕਿ ਕੌਮ ਨੂੰ ਆਜ਼ਾਦੀ ਮਿਲੇ, ਕੌਮ ਗੁਲਾਮੀ ਦੇ ਸੰਗਲਾਂ ਤੋਂ ਆਜ਼ਾਦ ਹੋਵੇ, ਕੌਮ ਦਾ ਇੱਕ ਆਪਣਾ ਖਿੱਤਾ, ਇੱਕ ਘਰ ਹੋਵੇ ਤਾਂ ਕਿ ਕੌਮ ਉੱਥੇ ਰਹਿ ਕੇ ਉਹ ਵੀ ਆਜ਼ਾਦੀ ਦਾ ਨਿੱਘ ਮਾਣ ਸਕਣ। ਸਾਡਾ ਨਿਸ਼ਾਨਾ ਇਹ ਹੈ, ਉਹਨਾਂ ਦਾ ਨਿਸ਼ਾਨਾ ਰਾਜ ਸੱਤਾ ਤੱਕ ਹੈ। ਇਹ ਦੋ ਜੋ ਕਨਫਲਿਕਟ ਨੇ ਇੱਕ ਦੂਜੇ ਦੇ, ਇਹ ਸਾਨੂੰ ਖਰਾਬ ਕਰਦੇ ਨੇ। ਜਦੋਂ ਵੀ ਕਿਤੇ ਕੋਈ ਇਸ਼ੂ ਏਦਾਂ ਦਾ ਹੋਵੇ ਤਾਂ ਹਮੇਸ਼ਾ ਉਹਨਾਂ ਨੇ ਜਿੱਥੋਂ ਤੱਕ ਉਹਨਾਂ ਨੂੰ ਰਾਜਨੀਤਿਕ ਫਾਇਦਾ ਹੁੰਦਾ ਹੈ, ਵੋਟਾਂ ਦੇ ਬੈਂਕ ਦੇ ਵਿੱਚ ਫਾਇਦਾ ਹੁੰਦਾ, ਉੱਥੋਂ ਤੱਕ ਉਹਨਾਂ ਨੇ ਪਹੁੰਚਣਾ ਹੁੰਦਾ, ਉਸ ਤੋਂ ਬਾਅਦ ਉਹ ਚੁੱਪ ਨੇ ਸੋ ਬਿਲਕੁਲ ਦੇਖੋ, ਜੇ ਜੋ ਆਪ ਜੀ ਸੋਚਦੇ ਹੋ ਜਾਂ ਕੌਮ ਹੈ, ਜੇ ਸੋਚਿਆ ਜਾਵੇ ਪੁਰਾਣੇ ਸਮਿਆਂ ਦੇ ਵਿੱਚ 12 ਮਿਸਲਾਂ ਸੀਗੀਆਂ, ਉਹ ਸਾਡਾ ਇਤਿਹਾਸ ਹੈ ਇਸ ਗੱਲ ਦਾ ਕਿ ਚਾਹੇ ਵੱਖਰੋ ਵੱਖਰੇ ਸੋਚ ਵਿਚਾਰਾਂ ਹੋਣ, ਵੱਖਰੀਆਂ ਵਿਚਾਰਾਂ ਹੋਣ ਸਾਰੀਆਂ, ਪਰ ਜਦੋਂ ਕੋਈ ਕੌਮ ਦੀ ਅਣਖ ਦਾ, ਗੈਰਤ ਦਾ ਸਵਾਲ ਹੁੰਦਾ ਸੀ, ਕੌਮ ਦੇ ਬਾਹਰੀ ਹਮਲਿਆਂ ਦਾ ਸਵਾਲ ਹੁੰਦਾ ਸੀ, ਤੇ ਕੌਮ ਸਾਰੇ ਆਪਣੇ ਅੰਦਰੂਨੀ ਵਖਰੇਵਿਆਂ ਨੂੰ ਦੂਰ ਕਰਕੇ, ਵਿਚਾਰਾਂ ਦੀ ਵਿਭਿੰਨਤਾ ਨੂੰ ਦੂਰ ਕਰਕੇ ਇਕੱਠੇ ਹੋ ਕੇ ਲੜਦੇ ਸੀਗੇ। ਪਰ ਕਿਤੇ ਨਾ ਕਿਤੇ ਅੱਜ ਘਾਟ ਜ਼ਰੂਰ ਮਹਿਸੂਸ ਕੀਤੀ ਹੈ ਕਿ ਇੱਕ ਤਬਕਾ ਕੌਮ ਦੇ ਵਿੱਚ ਜਿਹੜਾ ਕਿ ਹਾਸਲ ਕਰਕੇ ਔਰ ਹਿੰਦੁਸਤਾਨ ਦੀ ਕਠਪੁਤਲੀ ਬਣ ਕੇ ਹੀ ਕੰਮ ਕਰਨਾ ਚਾਹੁੰਦਾ ਹੈ। ਕਦੇ ਕਦੇ ਉਹ ਏਦਾਂ ਦੇ ਇਸ਼ੂ ਨੂੰ ਛੂੰਹਦਾ ਹੈ ਜਿੱਥੋਂ ਤੱਕ ਉਹਨਾਂ ਨੂੰ ਸਿਰਫ ਉਹਨਾਂ ਨੇ ਰਾਜਨੀਤਿਕ ਸੱਤਾ ਤੱਕ ਪਹੁੰਚਣਾ ਹੁੰਦਾ ਹੈ। ਸੋ ਇਹ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਹੈ ਜਿਹੜੀ ਹੁਣ ਦੀ ਹੈ। ਠੀਕ ਹੈ, ਘਾਟ ਹੈ। ਕੌਮ ਨੂੰ ਚਾਹੀਦਾ, ਕੌਮ ਦੀ ਲੀਡਰਸ਼ਿਪ ਨੂੰ ਚਾਹੀਦਾ ਹੈ ਕਿ ਕੌਮ ਦੀ ਅਣਖ ਤੇ ਗੈਰਤ ਵਾਸਤੇ, ਕੌਮ ਦਾ ਜਿੱਥੇ ਕੌਮੀ ਜੋ ਸਾਡਾ ਅਣਖ ਹੈ, ਸਾਡੀ ਕੌਮ ਦੀ, ਸਾਡਾ ਜੋ ਸਿਧਾਂਤ ਹੈ ਕੌਮ ਦਾ, ਜੇ ਉਹ ਕਿਤੇ ਦਾਅ ਦੇ ਉੱਤੇ ਲੱਗਾ ਹੈ, ਕੋਈ ਸਾਡਾ ਇਤਿਹਾਸ ਦੇ ਵਿੱਚ ਇਤਿਹਾਸਕ ਕੋਈ ਚੀਜ਼ ਹੈ ਜਿਹੜੀ ਉਹ ਦਾਅ ਦੇ ਉੱਤੇ ਲੱਗੀ ਹੈ, ਉੱਥੇ ਸਾਰਿਆਂ ਨੂੰ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ। ਇਹ ਜ਼ਰੂਰਤ ਹੈ ਅੱਜ ਦੀ, ਮੈਂ ਮਹਿਸੂਸ ਕਰਦਾ। ਪਰ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਸਾਥ ਨਹੀਂ ਦੇ ਰਹੀਆਂ ਇਸ ਗੱਲ ਦਾ। ਸੋ ਉਮੀਦ ਕਰਦੇ ਹਾਂ ਕਿ ਇਸ ਜਿਹੜਾ ਇਹ ਰੁਝਾਨ ਹੈਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਦਲੇ, ਤਾਂ ਕਿ ਜਿਹੜੀ ਸਿੱਖ ਕੌਮ ਨੂੰ ਦਰਪੇਸ਼ ਮੁਸ਼ਕਲਾਂ ਹੈਗੀਆਂ ਨੇ ਉਹਨਾਂ ਦਾ ਹੱਲ ਕਿਸੇ ਨਾ ਕਿਸੇ ਪਾਸਿਓਂ ਕੱਢਿਆ ਜਾ ਸਕੇ। ਸੋ ਚੀਮਾ ਸਾਹਿਬ, ਜਿਵੇਂ ਬਰਗਾੜੀ ਕਾਂਡ ਦੇ ਹਵਾਲੇ ਨਾਲ ਜਿਹੜਾ ਮੋਰਚਾ ਲੱਗਾ ਹੋਇਆ, ਉੱਥੇ ਜਿਹੜੇ ਕਾਰਜਕਾਰੀ ਜਥੇਦਾਰ ਹੈਗੇ ਆ ਉਹ ਬੈਠੇ ਆ, ਅਤੇ ਬਾਕੀ ਜਿਹੜੀਆਂ ਜਥੇਬੰਦੀਆਂ ਨੇ ਸਮੇਤ ਦਲ ਖਾਲਸਾ ਦੇ, ਉਹ ਸਾਰੀਆਂ ਸਹਿਯੋਗ ਕਰ ਰਹੀਆਂ ਨੇ। ਸੋ ਇਹਦੀ ਤੁਸੀਂ ਵੀ ਗੱਲ ਕੀਤੀ ਹੈ ਕਿ ਤੁਸੀਂ ਉਹਦੇ ਵਿੱਚ ਜਿਹੜਾ ਹੈਗਾ ਆਪਣਾ ਬਣਦਾ ਯੋਗਦਾਨ ਪਾ ਰਹੇ ਹੋ। ਮੈਂ ਅਪਡੇਟ ਚਾਹੂੰਗਾ ਤੁਹਾਡੇ ਕੋਲੋਂ ਕਿ ਇਹਦੇ ਵਿੱਚੋਂ ਕਿੱਥੋਂ ਇਹ ਗੱਲ ਜਿਹੜੀ ਹੈ ਸ਼ੁਰੂ ਹੋਈ ਹੈ, ਅਤੇ ਅੱਜ ਜਿਹੜੀ ਸਿੱਖ ਕੌਮ ਜਾਂ ਜਿਹੜੀਆਂ ਜਥੇਬੰਦੀਆਂ ਇਹਦੇ ਵਿੱਚ ਮੋਢੀ ਰੋਲ ਅਦਾ ਕਰ ਰਹੀਆਂ ਨੇ, ਕੀ ਨਿਸ਼ਾਨਾ ਕੀ ਹੈਗਾ ਐਗਜ਼ੈਕਟਲੀ, ਅਤੇ ਕੀ ਕੱਢਣ ਦੀ ਜਿਹੜੀ ਉਮੀਦ ਹੈ ਜਾਂ ਸਿੱਖ ਕੌਮ ਇਹਦੇ ਵਿੱਚੋਂ ਕੀ ਆਸ ਰੱਖ ਸਕਦੀ ਹੈ? ਦੇਖੋ, 3 ਸਾਲ ਪਹਿਲਾਂ 2015 ਦੇ ਵਿੱਚ ਬਰਗਾੜੀ ਇੱਕ ਪਿੰਡ ਹੈ ਡਿਸਟ੍ਰਿਕਟ ਫਰੀਦਕੋਟ ਦੇ ਵਿੱਚ, ਜਿੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਹੈ ਜਿਹੜੇ ਉਹ ਚੋਰੀ ਹੋ ਗਏ ਸੀਗੇ, ਲਾਪਤਾ ਹੋ ਗਏ ਸੀਗੇ। ਔਰ ਉਸ ਤੋਂ ਕੋਈ 1-2 ਮਹੀਨੇ ਬਾਅਦ ਕੁਛ ਪੱਤਰੇ ਆ ਜਿਹੜੇ ਉਹ ਬਰਗਾੜੀ ਦੇ, ਬੁਰਜ ਜਵਾਹਰ ਸਿੰਘ ਵਾਲਾ ਪਿੰਡ ਹੈ ਬਰਗਾੜੀ ਦੇ ਨਾਲ, ਉੱਥੋਂ ਸਰੂਪ ਹੈ ਜਿਹੜੇ ਲਾਪਤਾ ਹੋਏ ਸੀਗੇ। ਪਰ ਪਿੰਡ ਬਰਗਾੜੀ ਦੇ ਵਿੱਚ 1 ਜੂਨ ਦੇ ਵਿੱਚ ਕੁਛ ਪੱਤਰੇ ਉਹਨਾਂ ਸਰੂਪਾਂ ਦੇ ਜਿਹੜੇ ਉੱਥੇ ਗਲੀਆਂ ਦੇ ਵਿੱਚ ਤੇ ਸੜਕਾਂ ਦੇ ਉੱਤੇ ਏਦਾਂ ਉਹਨਾਂ ਦੇ ਅੰਗ ਹੈ ਜਿਹੜੇ ਉਹ ਉਹਨਾਂ ਦੀ ਬੇਅਦਬੀ ਕੀਤੀ ਗਈ, ਉਹਨਾਂ ਨੂੰ ਪਾੜ ਕੇ ਸੁੱਟਿਆ ਗਿਆ।
ਸੋ ਉਸ ਸਮੇਂ ਦੇ ਉੱਥੇ ਮੋਰਚਾ ਲੱਗਿਆ, ਲੋਕਾਂ ਨੇ ਬੜੇ ਸ਼ਾਂਤਪੂਰਨ ਪ੍ਰਦਰਸ਼ਨ ਕੀਤੇ। ਉਹਨਾਂ ਪ੍ਰਦਰਸ਼ਨਾਂ ਦੇ ਵਿੱਚ ਇੱਕ ਬਰਗਾੜੀ ਦੇ ਨਾਲ ਹੀ ਪਿੰਡ ਛੋਟਾ ਬਹਿਬਲ ਕਰਨਾ ਆ, ਉੱਥੇ ਸੜਕਾਂ ਦੇ ਉੱਤੇ ਸੰਗਤ ਬੈਠੀ ਸੀਗੀ ਔਰ ਪੁਲਿਸ ਨੇ ਉੱਥੇ ਸ਼ਾਂਤਮਈ ਬੈਠੀ ਸੰਗਤ ਦੇ ਉੱਤੇ ਆਣ ਕੇ ਗੋਲੀ ਚਲਾਈ। ਉਹਦੇ ਚ 2 ਸਿੰਘ ਆ ਜਿਹੜੇ ਉਹ ਸ਼ਹੀਦ ਹੋ ਗਏ, ਕਿਸ਼ਨ ਭਗਵਾਨ ਸਿੰਘ ਨਿਆਮੀ ਵਾਲਾ ਤੇ ਗੁਰਜੀਤ ਸਿੰਘ ਸਰਾਵਾਂ ਜੀ। ਅੱਛਾ, ਉਹਨਾਂ ਦਾ ਅੱਜ ਤੱਕ ਵੀ ਇਹਨਾਂ ਦਾ ਨਾਂ ਤੇ ਉਹ ਬਰਗਾੜੀ ਕਾਂਡ ਦੀ ਜਿਹੜੀ ਜਵਾਹਰ ਸਿੰਘ ਵਾਲਾ ਤੋਂ ਬੁਰਜ ਚੋਰੀ ਹੋਇਆ ਸੀ, ਬਰਗਾੜੀ ਵਿੱਚ ਹੋਈ ਹੈ, ਬੇਅਦਬੀ ਹੋਈ ਹੈ, ਨਾ ਤਾਂ ਉਹਦੇ ਦੋਸ਼ੀਆਂ ਨੂੰ ਵੀ ਫੜਿਆ ਗਿਆ ਤੇ ਨਾ ਬਹਿਬਲ ਕਲਾਂ ਕਾਂਡ ਦੇ ਵਿੱਚ ਜਿਨ੍ਹਾਂ ਪੁਲਿਸ ਅਫਸਰਾਂ ਦੇ ਜਾਂ ਪੁਲਿਸਮੈਨ ਦੀਆਂ ਗੋਲੀਆਂ ਦਾ ਸ਼ਿਕਾਰ 2 ਸਿੰਘ ਹੋਏ ਆ, ਨਾ ਹੀ ਅੱਜ ਤੱਕ ਉਹ 2 ਜਿਹੜੇ 2 ਪੁਲਿਸ ਅਫਸਰ ਜਿਹੜੇ ਦੋਸ਼ੀ ਨੇ ਉਹ ਮੋਹਰੇ ਲਿਆਂਦੇ ਗਏ ਆ ਜੀ। ਇਸ ਦੇ ਲਈ 2-3 ਸਾਲਾਂ ਤੋਂ ਸੰਘਰਸ਼ ਚੱਲ ਰਿਹਾ ਹੈਗਾ। ਸੋ ਇਸ ਸੰਘਰਸ਼ ਦੇ ਲਈ ਉਹਨਾਂ ਨੇ ਅਸੀਂ ਜਦੋਂ 1 ਤਰੀਕ ਨੂੰ ਕਾਫੀ 6-7 ਹਜ਼ਾਰ ਬੰਦੇ ਦਾ ਉੱਥੇ ਇਕੱਠ ਸੀਗਾ ਤੇ ਉਸ ਇਕੱਠ ਦੇ ਵਿੱਚ ਧਿਆਨ ਸਿੰਘ ਮੰਡ ਉਹਨਾਂ ਨੇ ਇਸ ਗੱਲ ਦਾ ਫੈਸਲਾ ਕੀਤਾ ਕਿ ਮੈਂ ਮਤ ਉਦੋਂ ਤੱਕ ਇੱਥੋਂ ਨਹੀਂ ਹਿੱਲਾਂਗਾ ਬਹਿਬਲ ਬਰਗਾੜੀ ਤੋਂ ਜਦੋਂ ਤੱਕ ਇਹਨਾਂ ਦੇ ਜਿਹੜੇ ਦੋਸ਼ੀ ਆ ਉਹ ਫੜੇ ਨਹੀਂ ਜਾਂਦੇ, ਬਹਿਬਲ ਕਲਾਂ ਕਾਂਡ ਦੇ ਜਿਹੜੇ ਸ਼ਹੀਦਾਂ ਦੇ ਦੋਸ਼ੀ ਆ ਉਹ ਨਹੀਂ ਫੜੇ ਜਾਂਦੇ ਤੇ ਬਰਗਾੜੀ ਕਾਂਡ ਦੇ ਦੋਸ਼ੀ ਆ ਨਹੀਂ ਫੜੇ ਜਾਂਦੇ। ਤੇ ਨੰਬਰ 3 ਦੇ ਉੱਤੇ ਉਹਨਾਂ ਨੇ ਜਿਹੜੇ ਕਾਫੀ ਲੰਮੇ ਸਮੇਂ ਤੋਂ ਮੁੰਡੇ ਨੌਜਵਾਨ ਆ ਜਿਹੜੇ ਉਹ ਸਾਡੇ ਜੇਲ੍ਹਾਂ ਦੇ ਵਿੱਚ ਬੈਠੇ ਆ, ਜਿਨ੍ਹਾਂ ਨੂੰ ਅਜੇ ਤੱਕ ਜਿੱਦਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਏ, ਗੁਰਦੀਪ ਸਿੰਘ ਖੇੜਾ ਹੋਇਆ, ਜਿਨ੍ਹਾਂ ਨੂੰ ਲਖਵਿੰਦਰ ਸਿੰਘ ਹੈ, ਗੁਰਮੀਤ ਸਿੰਘ ਹੈ, ਸ਼ਮਸ਼ੀਰ ਸਿੰਘ ਹੈ, ਬਿਆਨ ਸਿੰਘ ਕਾਂਡ ਦੇ ਵਿੱਚ ਜਿਹਨਾਂ ਨੂੰ ਸਜ਼ਾ ਹੋਈ ਹੈ, ਉਹਨਾਂ ਦੀ ਰਿਹਾਈ ਨਹੀਂ ਹੋ ਪਾਈ। ਔਰ ਉਹ ਪ੍ਰੀਮੈਚੁਰ ਰਿਲੀਜ਼ ਦੇ ਲਈ, ਪੱਕੀ ਰਿਹਾਈ ਦੇ ਲਈ ਉਹਨਾਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਆ ਔਰ ਇਹ ਕਈ ਵਾਰੀ ਇਹਦੇ ਨਾਲ ਮੋਰਚੇ ਲੱਗ ਚੁੱਕੇ ਆ। 3-4 ਇਹਨਾਂ ਬੰਦੀ ਸਿੰਘਾਂ ਨੂੰ ਲਿਆਉਣ ਦੇ ਲਈ ਹਾਲੇ ਹੁਣ ਤੱਕ 3 ਸਿੰਘ ਵੀ ਸ਼ਹੀਦ ਹੋ ਚੁੱਕੇ ਆ। ਸਭ ਤੋਂ ਪਹਿਲਾਂ ਇੱਥੇ ਬਾਬਾ ਜੋਗਿੰਦਰ ਸਿੰਘ ਉਹਨਾਂ ਦਾ ਜਦੋਂ ਯੂਨਾਈਟਿਡ ਅਕਾਲੀ ਦਲ ਸੀਗਾ ਉਦੋਂ ਉਹਨਾਂ ਨੇ ਇੱਕ ਮਾਰਚ ਕੱਢਿਆ ਸੀ ਚੰਡੀਗੜ੍ਹ ਦੇ ਵਿੱਚ, ਉਦੋਂ 2 ਸਿੰਘ ਸ਼ਹੀਦ ਹੋ ਗਏ ਸੀਗੇ। ਬਾਅਦ ਚ ਗੁਰਬਖਸ਼ ਸਿੰਘ ਇਹਨਾਂ ਨੇ ਆਪਣੀ ਮੌਤ ਨੂੰ ਗਲੇ ਲਾ ਲਿਆ। ਤੇ ਮਤਲਬ ਮੇਰੇ ਕਹਿਣ ਦਾ ਭਾਵ ਹੈ ਕਿ 3-4 ਸ਼ਹੀਦਾਂ ਦੀ ਸ਼ਹਾਦਤਾਂ ਤੋਂ ਬਾਵਜੂਦ ਵੀ ਅਜੇ ਤੱਕ ਉਹਨਾਂ ਦੀਆਂ ਜਿਹੜੀਆਂ ਸੰਭਵ ਨਹੀਂ ਹੋਈਆਂ। ਜਦੋਂ ਤੱਕ ਕਿ ਉਹ ਜਿੰਨੀਆਂ ਜੇਲ੍ਹਾਂ ਕੱਟ ਚੁੱਕੇ ਆ, ਲਾਭ ਸਿੰਘ ਹੈ 24 ਸਾਲ ਤੋਂ ਉੱਤੇ ਹੋ ਗਏ ਆ ਉਸਨੂੰ, ਔਰ ਕੋਈ ਵੀ ਇੰਨਾ ਹਿੰਦੁਸਤਾਨ ਦੀਆਂ ਜੇਲ੍ਹਾਂ ਦੇ ਵਿੱਚ ਇੰਨੇ ਲੰਬੇ ਸਮੇਂ ਦਾ ਨਹੀਂ ਹੋਣੇ ਜੇਲ੍ਹ ਕੈਦੀ ਜਿਨ੍ਹਾਂ ਨੇ ਸਾਰੀਆਂ ਸ਼ਰਤਾਂ ਵੀ ਪੂਰੀਆਂ ਕਰਦੇ ਹੋਣ ਤਾਂ ਕਿ ਉਹਨਾਂ ਨੂੰ ਸੋ ਉਹਨਾਂ ਦੀ ਰਿਹਾਈ ਵਾਸਤੇ, ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜੇਲ੍ਹ ਟਰਾਂਸਫਰਾਂ ਨੇ ਕੁਛ 2-3 ਸਿੰਘ, ਜਗਤਾਰ ਸਿੰਘ ਹਵਾਰਾ ਆਈ, ਹਰਨੇਕ ਸਿੰਘ ਭੱਪ, ਦਇਆ ਸਿੰਘ ਲਾਹੌਰੀਆ, ਇਹ ਬਾਹਰਲੀਆਂ ਜੇਲ੍ਹਾਂ ਦੇ ਵਿੱਚ ਨੇ ਜਿਹੜੀਆਂ ਜਿੱਥੇ ਕਿ ਉਹਨਾਂ ਦਾ ਕੋਈ ਕੇਸ ਨਹੀਂ ਹੈਗਾ। ਅਸੀਂ ਉਹਨਾਂ ਨੂੰ ਪੰਜਾਬ ਦੇ ਵਿੱਚ ਟਰਾਂਸਫਰ ਕਰਨ ਦੇ ਲਈ ਕਿਹਾ ਹੋਇਆ, ਮੰਗ ਹੈ ਸਾਡੀ ਕਿ ਉਹਨਾਂ ਨੂੰ ਪੰਜਾਬ ਟਰਾਂਸਫਰ ਕਰ ਸਕਣ ਤਾਂ ਕਿ ਉਹਨਾਂ ਦੇ ਮਾਪੇ, ਉਹਨਾਂ ਦੇ ਮਾਂ-ਬਾਪ ਹੈ ਜਿਹੜੇ ਉਹਨਾਂ ਨੂੰ ਨੇੜੇ ਮਿਲ ਸਕਣ ਜਾ ਕੇ। ਮੈਨੂੰ ਲੱਗਦਾ ਹਰਨੇਕ ਸਿੰਘ ਭੱਪ ਨੂੰ 11-12 ਸਾਲ ਤੋਂ ਉੱਤੇ ਸਮਾਂ ਹੋ ਗਿਆ ਐਡੀ ਦੂਰ ਜਾ ਕੇ ਉਹਨਾਂ ਨੂੰ ਮਿਲਣ ਤੱਕ ਵੀ ਨਹੀਂ ਜਾ ਸਕਦੀ ਹੈ। ਸੋ ਉਹਨਾਂ ਦੀਆਂ ਜੇਲ੍ਹ ਟਰਾਂਸਫਰਾਂ ਨੇ, ਕੁਛ ਪਰੋਲਾਂ ਨੇ, ਪਰੋਲ ਨਹੀਂ ਦਿੱਤੀ ਗਈ ਅਜੇ ਤੱਕ, ਉਹਨਾਂ ਦੀਆਂ ਪਰੋਲਾਂ ਦੀ ਮੰਗ ਕੀਤੀ ਗਈ ਹੈ। ਯੂਪੀ ਦੇ ਵਿੱਚ 3-4 22 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਆ। ਬਰਿਆਮ ਸਿੰਘ ਦਾ ਲੜਕਾ ਆ ਜਿਹਨਾਂ ਨੂੰ ਹਾਲੇ ਤੱਕ ਮਤਲਬ ਪਰੋਲ ਨਹੀਂ ਦਿੱਤੀ ਗਈ, ਪਰੋਲ ਵੀ ਨਹੀਂ ਦਿੱਤੀ ਗਈ। ਸੋ ਉਹਨਾਂ ਦੀ ਪਰੋਲ ਦੀ ਸਾਡੀ ਮੰਗ ਹੈ। ਸੋ ਇਸ ਤੇ ਮੰਗ ਦੀ ਰਿਹਾਈ, ਪਰੋਲਾਂ, ਟਰਾਂਸਫਰਾਂ ਤੇ ਬਰਗਾੜੀ ਦੇ ਦੋਸ਼ੀ ਕਾਂਡ ਦੇ, ਕਲਾਕਾਂਡ ਦੇ ਜਿਹੜੇ ਪੁਲਿਸ ਵਾਲੇ ਦੋਸ਼ੀ ਆ, ਗੋਲੀਆਂ ਚੱਲੀਆਂ ਔਰ 2 ਸਿੰਘ ਸ਼ਹੀਦ ਹੋਏ ਆ, ਇਹਨਾਂ ਨੂੰ ਕਾਨੂੰਨ ਦੇ ਵਿੱਚ ਲਿਆ ਕੇ ਜਸਟਿਸ ਦਵਾਇਆ ਜਾ ਸਕੇ ਵਿਕਟਮ ਪਰਿਵਾਰਾਂ ਨੂੰ। ਸੋ ਇਹ 3 ਮੰਗਾਂ ਨੂੰ ਲੈ ਕੇ ਉਹਨਾਂ ਨੇ ਬਰਗਾੜੀ ਦੇ ਵਿੱਚ ਮੋਰਚਾ ਲਾਇਆ ਤੇ ਸਰਕਾਰ ਪਤਾ ਲੱਗਿਆ ਕਿ ਸਰਕਾਰ, ਅਸੀਂ ਤਾਂ ਮੈਂ ਜਾ ਨਹੀਂ ਸਕਿਆ ਸਿਰਫ ਆਪਣੀ ਇਸ ਮਾਰਚ ਕਰਕੇ ਅੱਜ ਦੇ ਕਾਰਨ ਸਾਡੇ ਹੋਰ ਬੰਦੇ ਗਏ ਆ। ਸਰਕਾਰ ਆਈ ਆ, ਮਿਨਿਸਟਰ ਰਜਿੰਦਰ ਸਿੰਘ ਬਾਜਵਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਿਲ ਕੇ ਗਏ ਆ, ਸਰਕਾਰ ਨੇ ਗੱਲਬਾਤ ਚੱਲ ਰਹੀ ਹੈ, ਦੇਖਦੇ ਆ। ਔਰ ਧਿਆਨ ਸਿੰਘ ਮੰਡ ਉਹਨਾਂ ਦਾ ਤਾਂ ਮਤਲਬ ਉਹਨਾਂ ਨੇ ਤਾਂ ਇਹ ਗੱਲ ਬੜੇ ਵਿਸ਼ਵਾਸ ਨਾਲ ਤੇ ਬੜੇ ਦਾਅਵੇ ਨਾਲ ਕਹੀ ਹੈ ਕਿ ਮੈਂ ਹੁਣ ਉਦੋਂ ਹੀ ਉੱਠੂਗਾ ਜਦੋਂ ਤੱਕ ਆਪਣੀਆਂ ਜਿਹੜੀਆਂ ਮੰਗਾਂ ਉਹ ਪੂਰੀਆਂ ਨਹੀਂ ਹੁੰਦੀਆਂ।
ਜੀ ਚੀਮਾ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਇਹਨਾਂ ਦੋਵਾਂ ਇਸ਼ੂਜ਼ ਦੇ ਉੱਪਰ ਸਾਡੇ ਨਾਲ ਆਪਣਾ ਸਮਾਂ ਕੱਢ ਕੇ ਵਿਚਾਰਾਂ ਦੀ ਸਾਂਝ ਪਾਈ ਹੈ, ਅਤੇ ਜਦੋਂ ਵੀ ਕੋਈ ਅਪਡੇਟ ਵੀ ਹੁੰਦੀ ਹੈ ਇਸ ਮੋਰਚੇ ਦੇ ਹਵਾਲੇ ਨਾਲ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਗੱਲਬਾਤ ਦਾ ਸਿਲਸਿਲਾ ਹੈਗਾ ਉਹ ਜਾਰੀ ਰੱਖਾਂਗੇ। ਸੋ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ-ਬਹੁਤ ਧੰਨਵਾਦ ਤੁਹਾਡਾ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਅੱਜ ਦੀ ਗੱਲਬਾਤ ਸੀ ਦਲ ਖਾਲਸਾ ਦੇ ਪ੍ਰਧਾਨ ਸਰਦਾਰ ਹਰਪਾਲ ਸਿੰਘ ਚੀਮਾ ਹੋਰਾਂ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਅਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ 'ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।